ਹੁਣ ਇੱਕ ਪਿਓ ਨੇ, ਮੈਂ ਤੈਨੂੰ ਸੱਚੀ ਗੱਲ ਦੱਸਣ ਲੱਗਾ ਵੀ ਆਪਣੀ ਸਾਰੀ ਜ਼ਮੀਨ ਜਾਇਦਾਦ ਵੇਚ ਕੇ ਤੇ ਪੁੱਤਰ ਨੂੰ ਡਾਕਟਰ ਬਣਾਤਾ। ਜਦੋਂ ਪੁੱਤਰ ਡਾਕਟਰ ਬਣਾ, ਜਿਹਦਾ ਪੁੱਤਰ ਡਾਕਟਰ ਬਣ ਜੀ, ਉਹਦੀ ਇੱਕੋ ਹੀ ਖੁਆਇਸ਼ ਹੁੰਦੀ ਕਿ ਮੇਰੀ ਜਿਹੜੀ ਨੂੰਹ ਹੈ ਉਹ ਵੀ ਡਾਕਟਰ ਹੋਵੇ। ਉਹ ਲਾਹੌਰ ਦੇ ਵਿੱਚ ਪੁੱਤਰ ਸੀ, ਉਹਨੇ ਉੱਥੋਂ ਲਾਹੌਰ ਹੀ ਨੂੰਹ ਵਿਆਹਤੀ। ਹੁਣ ਉਹਨਾਂ ਨੇ ਆਖਿਆ ਅੱਬਾ ਅਸੀਂ ਪਿੰਡ ਦੇ ਵਿੱਚ ਨਹੀਂ ਰਹਿਣਾ। ਉਹ ਦੋਵੇਂ, ਉਹਦਾ ਪੁੱਤਰ ਤੇ ਨੂੰਹ ਇੱਥੋਂ ਉੱਠੇ ਤੇ ਲਾਹੌਰ ਚਲੇ ਗਏ। ਉਹ ਦੋਵੇਂ ਜੀ ਵਡੇਰੇ ਆਪਣੀ ਜ਼ਮੀਨ ਜਾਇਦਾਦ ਤੇ ਉਹਨੇ ਵੇਚ ਕੇ ਅੱਗੇ ਪੁੱਤਰ ਤੇ ਲਾ ਛੜੀ ਸੀ। ਹੁਣ ਉਹਦੀ ਜਨਾਨੀ ਸੀ ਨਾ, ਉਹ ਬੜੀ ਬਿਮਾਰ ਸੀ। ਉਹ ਆਖਿਆ ਵੀ ਮੇਰਾ ਵੀ ਦਿਲ ਬੜਾ ਕਰਦਾ ਪੁੱਤਰ ਨੂੰ ਮਿਲਣ ਨੂੰ, ਤੇ ਆਪਣੇ ਬੰਦੇ ਨਾਲ ਉਹਦੇ ਵੀ ਤੂੰ ਜਾ ਤੇ ਮਿਲ ਕੇ ਆ ਤੇ ਮੇਰਾ ਵੀ ਸਲਾਮ ਆਖੀ। ਤੇ ਪੁੱਤਰ ਨੂੰ ਆਖਿਆ ਇਸ ਵਾਰੀ ਈਦ ਤੇ ਘਰ ਆਵੇ ਤੇ ਈਦ ਸਾਡੇ ਨਾਲ ਕਰੇ ਆਣ ਕੇ। ਪਿਓ ਨੂੰ ਵੀ ਬੜਾ ਚਾਅ, ਉਹਨੇ ਨਾਲ ਕੋ 2 ਸੂਟ ਆਪਣੇ ਲੈ ਲਏ, ਕੋਈ ਜੁੱਤੀ ਲੈ ਲਈ, ਵੀ ਕੋ ਤਹਿਮਤ ਸ਼ਹਿਮਤ ਚੰਗਾ ਬਣ ਲਿਆ ਵੀ ਮੈਂ ਪੁੱਤਰ ਕੋਲ ਰਹਿ ਕੇ। ਆਹ ਬੜੀਆਂ ਖੁਆਇਸ਼ਾਂ ਹੁੰਦੀਆਂ ਨੇ, ਬੜੀਆਂ ਉਮੀਦਾਂ ਹੁੰਦੀਆਂ ਔਲਾਦ ਤੇ। ਬੰਦਾ ਕਰਦਾ ਕਾਹਦੇ ਲਈ ਸਾਰੀ ਜ਼ਿੰਦਗੀ? ਔਲਾਦ ਵਾਸਤੇ ਤੇ ਕਰਦਾ। ਉਹ ਜਦੋਂ ਉੱਥੇ ਗਿਆ ਤੇ ਉਹ ਇੱਥੋਂ ਬੱਸ ਤੇ ਚੜੇ ਤੇ ਪਹੁੰਚ ਗਿਆ ਉੱਥੇ, ਤੇ ਪੁੱਤਰ ਨੇ ਭਲਾ ਨੂੰ ਕੀ ਆਖਿਆ ਵੀ ਅੱਬਾ ਇੱਥੇ ਰਹਿਣ ਦੀ ਜਗ੍ਹਾ ਕੋਈ ਨਹੀਂ, ਤੂੰ ਗੱਡੀ ਤੇ ਚੜ ਤੇ ਤੂੰ ਸਵੇਰ ਦਿਨ ਹੁੰਦਿਆਂ ਨੂੰ ਉੱਥੇ ਪਹੁੰਚ ਜਾਣਾ ਤੇ ਆਲਾ 20,000 ਰੁਪਇਆ ਮਹੀਨੇ ਦੀ। ਉਹ ਪਿਓ ਨੇ ਫੜ ਕੇ ਤੇ ਉੱਥੇ ਪੈਸੇ ਸੁੱਟ ਦਿੱਤੇ। ਉਹਨੇ ਕਿਹਾ ਪੁੱਤਰਾ ਅਸੀਂ ਤੁਹਾਡੇ ਪੈਸਿਆਂ ਵਾਸਤੇ ਤੁਹਾਡੇ ਤੇ ਨੇ ਪੈਸੇ ਨਹੀਂ ਲਾਏ, ਮੈਂ ਜ਼ਮੀਨ ਵੇਚ ਕੇ ਤੇਰੇ ਤੇ ਪੈਸਿਆਂ ਵਾਸਤੇ ਨਹੀਂ ਲਾਈ। ਜੇ ਪੈਸੇ ਮੈਨੂੰ ਚਾਹੀਦੇ ਹੁੰਦੇ ਤਾਂ ਮੈਂ ਜ਼ਮੀਨ ਆਪਣੀ ਕੋਲ ਰੱਖ ਲੈਂਦਾ। ਮੈਂ ਨਾ ਮਾਂ ਪਿਓ ਨੂੰ ਔਲਾਦ ਕੋਲੋਂ ਕੁਝ ਵੀ ਨਹੀਂ ਚਾਹੀਦਾ ਹੁੰਦਾ, ਔਰ ਹੁੰਦਾ ਹੈ ਘਰ ਹਰ ਚੀਜ਼ ਛੱਡ ਕੇ ਵਾਪਸ ਆ ਗਿਆ ਸੀ। ਮੈਂ ਨਾ ਉਹ ਔਲਾਦ ਦੀ ਕਦੀ ਪੂਰੀ ਪੈ ਸਕਦੀ। ਉਹਦੀ ਜਿਹੜੀ ਅੱਗੋਂ ਔਲਾਦ ਜੰਮਣੀ ਹੈ, ਜਿਨ੍ਹਾਂ ਨੇ ਆਪਣਾ ਪਿਓ ਘਰੋਂ ਕੱਢਿਆ ਹੋਵੇ, ਤੇ ਉਹ ਕੱਲ ਨੂੰ ਕੀ ਕਰਤੂਤ ਕਰੇਗੀ ਮੈਨੂੰ ਦੱਸ। ਜਦੋਂ ਉਹਨਾਂ ਨੇ ਆਪਣਾ ਕੱਢਿਆ, ਅੱਗੋਂ ਔਲਾਦ ਉਹਨਾਂ ਦੀ ਵੇਖਣ ਨਹੀਂ ਵੀ ਸਾਡਾ ਦਾਦਾ ਆਇਆ ਉੱਥੋਂ ਪਿੰਡੋਂ ਤੇ ਸਾਡੇ ਮਾਪਿਓ ਨੇ ਇੰਜ ਕੀਤੀ ਉਹਦੇ ਨਾਲ। ਮੈਂ ਨਾ ਲੱਖ ਲਾਹਨਤ ਐਵੇਂ ਦੀ ਔਲਾਦ ਤੇ ਕਿ ਜਿਹੜੀ ਸਿਰਫ ਇਹ ਚਾਹੁੰਦੀ ਕਿ ਮਾਪਿਓ ਨੂੰ ਸਾਡੇ ਕੋਲ ਪੈਸੇ ਚਾਹੀਦੇ ਨੇ। ਮਾਪਿਓ ਨੂੰ ਕਿਸੇ ਦੇ ਵੀ ਨੂੰ ਪੈਸਾ ਨਹੀਂ ਚਾਹੀਦਾ ਹੁੰਦਾ, ਮਾਪਿਓ ਨੂੰ ਸਿਰਫ ਉਹਨਾਂ ਦਾ ਪਿਆਰ ਚਾਹੀਦਾ ਹੁੰਦਾ। ਕਿਉਂਕਿ ਮਾਪਿਓ ਤੇ ਵੇਖਦਾ ਵੀ ਸਾਡੀ ਬਹੁਤੀ ਲੰਘ ਗਈ ਹੈ। ਕਿਉਂਕਿ ਜਦੋਂ ਨੂੰ ਲਾਜਵਾਨ ਹੁੰਦੇ ਨੇ ਅਕਸਰ ਮਾਪਿਓ 50-60 ਸਾਲ ਦੇ ਹੋਇਆ ਹੁੰਦਾ, ਤੇ ਸਾਡੇ ਮੁਲਕ ਉਸ ਉਮਰ ਹੀ 50-60 ਸਾਲ। ਚਾਹੀਦਾ ਕੀ? ਸਿਰਫ ਪਿਆਰ ਚਾਹੀਦਾ ਔਲਾਦ ਦਾ। ਤੇ ਕੁਝ ਬਦਕਿਸਮਤ ਲੋਕ ਐਸੇ ਨੇ, ਮੈਂ ਨਾ ਵੀ ਕਦੀ ਆ ਧੀਆਂ ਨੂੰ ਸਾਡੇ ਮਾਸ਼ਰੇ ਦੇ ਵਿੱਚ ਨਾ, ਸਾਡੇ ਮਾਸ਼ਰੇ ਦੀ ਕਮਜ਼ੋਰੀ ਹੈ। ਇਹ ਨਾ ਸਮਝਿਆ ਜਾਂਦਾ ਵੀ ਮਾਂ ਪਿਓ ਦਾ ਧੀ ਕੋਲ ਰਹਿਣਾ ਬਿਸਤੀ ਹੈ ਜਾਂ ਧੀ ਬਿਸਤੀ ਹੈ, ਸਮਝਦੀ ਵੀ ਮਾਂ ਪਿਓ ਨੂੰ ਸਾਹਮਣਾ। ਤੇ ਮੇਰੇ ਮੁਲਕ 'ਚ ਕਦੀ ਵੀ ਓਲਡ ਹੋਮ ਨਾ ਹੁੰਦੇ। ਇਹ ਓਲਡ ਹੋਮ ਬਣੇ ਵੀ ਪੁੱਤਰਾਂ ਦੀ ਵਜ੍ਹਾ ਤੋਂ ਨੇ ਕਿ ਜਿਹੜੇ ਬਦਕਿਸਮਤ ਲੋਕ ਜਿਹੜੇ ਨੇ, ਮੈਂ ਬੜੇ ਬੜੇ ਵੇਖੇ। ਮੈਂ ਆਪਣੇ ਪਿੰਡ ਦੀਆਂ 30 ਮਿਸਾਲਾਂ ਦੱਸ ਦੇਣਾ। ਮੇਰੇ ਪਿੰਡ ਦੇ ਵਿੱਚ ਜਿਹੜੇ ਲੋਕਾਂ ਨੇ ਪਿਓ ਘਰੋਂ ਕੱਢੇ ਤੇ ਕਦੀ ਕਿਸੇ ਪਿਓ ਨੇ ਪੁੱਤਰ ਨਹੀਂ ਕੱਢਿਆ। ਹਾਲਾਂਕਿ ਹਰ ਚੀਜ਼ ਨਾ ਹੁੰਦੀ ਹੈ, ਜ਼ਮੀਨ ਜਾਇਦਾਦ ਘਰ ਆਉਂਦਾ, ਲੇਕਿਨ ਪਿਓ ਨਹੀਂ ਕੱਢਦਾ ਪੁੱਤਰ। ਕਿਉਂਕਿ ਸਿਆਣੇ ਆਂਦੇ ਨੇ ਮਾਪੇ ਕਮਾਪੇ ਨਹੀਂ ਹੁੰਦੇ, ਪੁੱਤ ਕਪੁੱਤ ਹੋ ਜਾਂਦੇ। ਮਾਂ ਪਿਓ ਕਦੀ ਵੀ ਔਲਾਦ ਵਾਸਤੇ ਨਹੀਂ ਬਦਲ ਸਕਦਾ, ਨਾ ਇਹਦਾ ਜਜ਼ਬਾ ਬਦਲ ਸਕਦਾ। ਪਰ ਮੈਂ ਨਾ ਵੀ ਮੈਨੂੰ ਕੋਈ ਐਸਾ ਫਾਰਮੂਲਾ ਲੱਭੇ ਵੀ ਇਸ ਕੌਮ ਦੀ ਮੈਂ ਗੈਰਤ ਜਗਾ ਦਿਆਂ। ਜਿਹੜੇ ਕੁਝ ਬਗੈਰਤ ਲੋਕ ਆਪਣੇ ਮਾਂ ਪਿਓ ਨੂੰ ਬੇਇੱਜ਼ਤ ਕਰਦੇ ਨੇ। ਅਗਲੇ ਦਿਨ ਉੱਥੇ ਮੇਰੀ ਕਲੋਨੀ ਦੇ ਵਿੱਚ ਇੱਕ ਬੰਦੇ ਦੀ ਮੈਂ ਗੱਲ ਸੁਣ ਕੇ ਹੈਰਾਨ ਹੋ ਗਿਆ। 2 ਪੁੱਤਰ ਨੇ ਤੇ ਪਿਓ ਦੇ ਘਰ 'ਚ ਹੀ ਰਹਿੰਦੇ ਨੇ। ਪਿਓ ਦੀਆਂ ਮਸ਼ੀਨਰੀਆਂ ਬਣੀਆਂ ਹੋਈਆਂ ਨਾ, ਆ ਤੇਲ ਤੂਲ ਕੱਢਦੇ ਨੇ ਗੱਡੀਆਂ ਤੇ, ਉਹ ਇਸਤੇਮਾਲ ਕਰਦੇ ਨੇ। ਫਿਰ ਮਾਂ ਨੂੰ ਫਾਲਾ ਜਿਹੜਾ ਮਾਂ ਦੀ ਮੰਜੀ ਚੁੱਕ ਕੇ ਕੋਈ ਛਾਵੇਂ ਧੁੱਪੇ ਨਹੀਂ ਕਰਦਾ। ਉਹ ਪਿਓ ਉਹਨਾਂ ਦਾ ਰੋਂਦਾ ਸੀ ਪਿਆ ਵੀ ਲੋਕਾਂ ਨੂੰ ਆਪਣੀ ਮਸ਼ੀਨ ਤੇ ਦਿਹਾੜੀ ਤੇ ਖੜਦੇ ਨੇ। ਮੇਰੇ ਪੁੱਤਰ ਮੈਨੂੰ ਹੀ ਲੈ ਜਾਣ ਤੇ ਸ਼ਾਮ ਨੂੰ ਮੈਨੂੰ 200 ਦੇ ਦੇਣ, ਮੈਂ ਤੇਲ ਕੱਢਾਂ। ਮੈਂ ਕਿਸੇ ਦੇ ਆਰੇ ਤੇ ਜਾਣਾ, ਦਿਲ ਕਰਦਾ ਕੋਈ 100 ਦੇ ਛੱਡਦਾ, ਕਦੇ ਕੋਈ 200 ਦੇ ਛੱਡਦਾ। ਕੋਈ ਬਦਨ ਦਾ ਕੋਈ ਕੰਮ ਹੁੰਦਾ ਨਹੀਂ, ਵਡੇਰਾ ਪਿਓ ਕੋਲ। ਤੇ ਉਹ ਰੋਂਦਾ ਸੀ ਇਸ ਤਰ੍ਹਾਂ ਬੁੱਕ ਬੁੱਕ ਪਿਆ। ਸਾਡੇ ਮਾਸ਼ਰੇ 'ਚ ਇਸ ਤਰ੍ਹਾਂ ਬੜੀਆਂ ਜੀਆਂ ਮਿਸਾਲਾਂ ਨੇ, ਜਿੰਨੀਆਂ ਮਰਜ਼ੀ ਲਾ ਲਓ। ਤੇ ਉਹ ਸ਼ਾਮ ਨੂੰ ਨੂੰਹਾਂ ਪੁੱਤਰ ਬੈਠੇ ਹੁੰਦੇ ਨਾਲ ਤਾਂ ਨੂੰਹਾਂ ਦੀਆਂ ਘਰੋਂ ਨਿਕਲ ਜਾ। ਉਹਨੇ ਕਿਹਾ ਘਰ ਵੀ ਮੇਰਾ, ਮਕਾਨ ਵੀ ਮੇਰੇ ਬਣੇ, ਗੱਡੀਆਂ ਵੀ ਮੇਰੀਆਂ ਖਰੀਦੀਆਂ, ਤੇ ਮੇਰੀ ਔਲਾਦ ਮੈਨੂੰ ਘਰੋਂ ਕੱਢਦੀ ਹੈ। ਯਾਰ ਬੰਦਾ ਇਹਨਾਂ ਦਾ ਕੀ ਕਰੇ? ਮੈਨੂੰ ਤੇ ਇਹ ਸਮਝ ਨਹੀਂ ਆਉਂਦੀ। ਮੇਰੇ ਮੁਲਕ ਦੇ ਵਿੱਚ ਕੋਈ ਐਸਾ ਕਾਨੂੰਨ ਕੋਈ ਨਹੀਂ ਯਾਰ ਵੀ ਜਿਹੜਾ ਪਿਓ ਜਾ ਕੇ ਜਿੱਥੇ ਜਾ ਕੇ ਆਪਣੀ ਫਰਿਆਦ ਕਰੇ, ਰੋਵੇ, ਤੇ ਉਹ ਅਦਾਲਤ ਉਹਨਾਂ ਨੂੰ ਸੱਦ ਕੇ ਆਖੇ ਵੀ ਤੁਸੀਂ ਕਿਹੜੀ ਬਗੈਰਤੀ ਕਰਨ ਦੇ। ਮੇਰੇ ਬੜੀਆਂ NGO ਬਣ ਗਈਆਂ ਨੇ, ਬੜੇ ਓਲਡ ਹੋਮ ਬਣ ਗਏ ਨੇ। ਉਸ ਓਲਡ ਹੋਮ ਨੂੰ ਕੀ ਕਰਨਾ? ਮੈਂ ਨਾ ਕਮ ਸੇ ਕਮ ਇਸ ਤਰ੍ਹਾਂ ਦੀ ਕੋਈ NGO, ਇਸ ਤਰ੍ਹਾਂ ਦਾ ਗਰੋਹ ਹੋਣਾ ਚਾਹੀਦਾ ਜਿਹੜਾ ਉਹਨਾਂ ਬਗੈਰਤਾਂ ਦੀ ਗੈਰਤ ਜਗਾਵੇ, ਉਹਨਾਂ ਨੂੰ ਬਹਿ ਕੇ ਸਮਝਾਵੇ। ਉਹ ਬਗੈਰ ਤੋਂ ਤੁਹਾਡੀ ਦੁਨੀਆ ਵੀ ਹੈਗਾ ਤੇ ਤੁਹਾਡੀ ਆਖਿਰਤ ਵੀ ਹੈ। ਮੈਂ ਆਸਫ ਸਾਰੇ ਲੋਕ ਰੋਲਦੇ ਵੇਖੇ ਨੇ ਜਿਹੜੇ ਆਪਣੇ ਮਾਂ ਪਿਓ ਦੀ ਕਦਰ ਨਹੀਂ ਕਰਦੇ। ਆਹ ਦੁਨੀਆ ਤੇ ਵੀ ਰੋਲ ਕੇ ਮਰਦੇ ਵੇਖੇ ਨੇ। ਮੈਨੂੰ ਅਗੇ ਦਿਨ ਇੱਕ ਬਾਬਾ ਦੱਸਣਾ ਨੇ, ਇੱਕ ਫਲਾਣਾ ਬੰਦਾ ਹੈ ਦਿਹਾੜੀਆਂ ਨਹੀਂ ਕਰਦਾ, ਉਹਦਾ ਨਾਂ ਨਹੀਂ ਲੈਣਾ ਚਾਹੁੰਦਾ, ਮੇਰੇ ਇੱਥੇ ਨਾਲ ਹੀ ਹੈ, ਬਿਲਕੁਲ ਗੁਆਂਢੀ ਹੈ ਮੇਰਾ। ਤੇ ਉਹਨੇ ਦਿਹਾੜੀਆਂ ਕਰਦਾ ਫਿਰਦਾ। ਉਹਨੇ ਕਿਹਾ, ਉਹਦੇ ਪਿਓ ਨੇ ਸ਼ਾਮ ਦਾ ਟਾਈਮ 'ਚ ਉਹਨੇ ਕਿਹਾ ਗੋਇਆ ਚੁੱਕੋ। ਉਹਨੇ ਕਿਹਾ ਅੱਬਾ ਮੈਂ ਗੋਇਆ ਚੁੱਕਾ ਤੇ ਮੇਰੀਆਂ ਪੈਰਾਂ ਦੀਆਂ ਹੱਡੀਆਂ 'ਚੋਂ ਬੋ ਆਉਂਦੀ, ਮੈਂ 11 ਬੇਲੀਆਂ 'ਚ ਬਹਿਣ ਜੂਗਾ ਨਹੀਂ ਰਹਿੰਦਾ। ਅੱਜ ਉਹ ਸਾਰਾ ਦਿਨ ਲੋਕਾਂ ਦਾ ਦਿਹਾੜੀ ਤੇ ਚੁੱਕਦਾ, ਉਹਦੀ ਲਾਜ ਚੁੱਕਦੀ ਹੈ। ਕੀ ਕਰਦੇ? ਕਿਉਂਕਿ ਉਹ ਮਾਂ ਪਿਓ ਦੀ ਉਹਨੂੰ ਕਿਸੇ ਵੇਲੇ ਦੀ ਬਦਦੁਆ ਲੱਗੀ, ਕਿਉਂਕਿ ਉਹ ਭੋਗ ਕੇ ਜਾਣਾ ਉਹਨੇ। ਪਰ ਪਤਾ ਨਹੀਂ ਕਿੱਥੇ ਮੇਰੇ ਪੰਜਾਬ ਦਾ ਇਹ ਕਲਚਰ ਨਹੀਂ ਸੀ, ਮੇਰੇ ਇਸਲਾਮ ਨੇ ਇਹ ਨਹੀਂ ਸੀ ਦੱਸਿਆ। ਹੁਣ ਇਹ ਤੇ ਲੋਕਾਂ ਦੀਆਂ ਨੂੰਹਾਂ ਨੇ ਸੁਣ ਲਿਆ ਵੀ ਸੱਸ ਸਹੁਰੇ ਦੀ ਜਿਹੜੀ ਇੱਜ਼ਤ ਹੈ ਫਰਜ਼ ਨਹੀਂ ਦਿਹਾੜੀ ਤੇ ਇਸਲਾਮ ਦੇ ਵਿੱਚ। ਕਿ ਉਹ ਔਲਾਦ ਨੇ ਨਹੀਂ ਸੁਣਿਆ ਵੀ ਇਹ ਤੁਹਾਡਾ ਸਭ ਕੁਝ ਮਾਂ ਪਿਓ, ਤੁਹਾਡੀ ਜੰਨਤ ਦੇ ਘਰ। ਉਹ ਨਹੀਂ ਯਕੀਨ ਕਰਦੀ ਔਲਾਦ, ਉਹ ਇਸਲਾਮ ਦਾ ਨਹੀਂ ਚੱਲਦੀ, ਸਿਰਫ ਨੂੰਹਾਂ ਇਸਲਾਮ ਤੇ ਚੱਲਣ ਵਾਸਤੇ ਰਹਿ ਗਈਆਂ।
ਉਹ ਜਦੋਂ ਜਨਾਨੀਆਂ ਬਕਵਾਸ ਕਰਦੀਆਂ ਨੇ ਪਿਓ ਨੂੰ ਆਂਦੇ ਨੇ ਉੱਠ ਜਾ ਘਰੋਂ ਨਿਕਲ ਜਾ, ਉਹ ਉੱਠ ਕੇ ਦੱਸ ਨਹੀਂ ਸਕਦਾ ਉਹ ਜਿਹੜਾ ਮੁੰਡਾ ਪਿਓ ਦਾ ਉਸ ਸਿਰਹਾਣ ਦਾ ਖਸਮ ਕਹਿ ਨਹੀਂ ਸਕਦਾ ਵੀ ਇਹ ਮੇਰਾ ਪਿਓ ਵੇ, ਇਹਦਾ ਘਰ ਇਹਦਾ ਵੇ, ਜਿੱਥੇ ਤੂੰ ਬੈਠੀ ਹੈ ਇਹਨੇ ਮੈਨੂੰ ਲੈ ਕੇ ਦਿੱਤਾ, ਮੇਰਾ ਪਿਓ ਵੇ, ਮੇਰਾ ਸਭ ਕੁਝ ਹੈ, ਮੈਂ ਨਹੀਂ ਛੱਡ ਸਕਦਾ, ਤੂੰ ਨਹੀਂ ਰਹਿ ਸਕਦੀ ਤੇ ਤੂੰ ਆਪਣੇ ਘਰ ਚਲੀ ਜਾ, ਆਪਣਾ ਵੱਖਰਾ ਬਣਾ ਲਓ, ਤੁਸੀਂ ਉੱਥੇ ਰਹਿ ਲਓ। ਪਤਾ ਨਹੀਂ ਕਿਹੜੀ ਗੱਲ 'ਚ ਮਰ ਚੱਲੇ ਨੇ ਲੋਕ ਯਾਰ। ਮੇਰੇ ਕੋਲ ਤੇ ਕੋਈ ਐਸਾ ਛਿੱਤਰ ਹੋਵੇ ਨਾ ਜਿਹਨਾਂ ਨੇ ਇਹਨਾਂ ਨੂੰ ਮੈਂ ਲੰਮਿਆ ਪਾਪਾ ਮਾਰ